ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਔਰ ਯਾਦ ਕਰਦੇ ਹਾਂ ਉਹਨਾਂ ਕਸ਼ਮੀਰੀਆਂ ਨੂੰ ਜਿਨ੍ਹਾਂ ਨੂੰ 225 ਦਿਨ ਹੋ ਚੁੱਕੇ ਨੇ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ। ਸੋ ਅਸੀਂ ਉਹਨਾਂ ਦੀ ਪੀੜ ਨਾਲ ਆਪਣੀ ਪੀੜ ਵੀ ਸਾਂਝੀ ਕਰਦੇ ਹਾਂ। ਐਵਰੀਡੇ ਡਾਕਟਰ ਸਾਹਿਬ ਆਪਣੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਦੇ ਨੇ। ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਜੋ ਕੁਰਬਾਨੀ ਹੈ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਸੋ 20 ਮਾਰਚ 2000 ਨੂੰ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਭਾਰਤ ਦੌਰੇ ਤੇ ਪਹੁੰਚੇ ਤਾਂ ਕਸ਼ਮੀਰ ਵਾਦੀ ਵਿੱਚ ਭਾਰਤੀ ਏਜੰਸੀਆਂ ਨੇ 35 ਬੇਗੁਨਾਹ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ। ਇਸ ਦਰਦਨਾਕ ਵਾਕਿਆ ਨੂੰ ਗੁਜ਼ਰਿਆ 20 ਸਾਲ ਤੋਂ ਜ਼ਿਆਦਾ ਦਿਨ ਹੋ ਚੁੱਕੇ ਨੇ। ਸੋ ਅਤੇ ਜੋ ਸਿੱਖ ਨੇ ਇਹਨਾਂ ਦੇ ਜੋ ਬੇਗੁਨਾਹ ਜੋ ਸਿੱਖ ਮਾਰੇ ਗਏ ਉਹਨਾਂ ਦੇ ਲਈ ਇਨਸਾਫ ਦੀ ਮੰਗ ਕਰਦੇ ਕਰਦੇ ਥੱਕ ਚੁੱਕੇ ਨੇ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਰ ਨਵੇਂ ਦਿਨ ਦੀ ਪੀੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਪਿਛਲੇ ਦਿਨ ਦੀ ਜਿਹੜੀ ਹੈ ਉਹ ਘੱਟ ਲੱਗਣ ਲੱਗ ਜਾਂਦੀ ਹੈ। ਬਿਲਕੁਲ। ਫਿਰ ਵੀ ਇਹ ਆਸ ਬਣੀ ਰਹਿੰਦੀ ਹੈ ਕਿ ਸ਼ਾਇਦ ਇਸ ਪੀੜ ਤੋਂ ਛੁਟਕਾਰਾ ਹੋਏ, ਇਸ ਦਰਦ ਤੋਂ ਬਚ ਸਕੀਏ। ਪਰ ਅਸੀਂ ਜੋ ਲਗਾਤਾਰਤਾ ਦੇ ਨਾਲ ਘੱਟੋ ਘੱਟ 30-35 ਸਾਲ ਤੋਂ ਜਿਸ ਨੂੰ ਅੱਖੀਂ ਵਿਟਨੈਸ ਵੀ ਕੀਤਾ ਹੈ, ਖਬਰਾਂ ਦੇ ਹਵਾਲੇ ਨਾਲ ਵੀ ਦੇਖਿਆ ਹੈ, ਬਹੁਤ ਸਾਰੀਆਂ 1-to-1 ਮੁਲਾਕਾਤਾਂ ਵੀ, ਜਦੋਂ ਅਸੀਂ ਅੱਜ 225 ਦਿਨਾਂ ਦੀ ਗੱਲ ਕਰ ਰਹੇ ਹਾਂ, ਇਹ ਤਾਂ ਤਾਜ਼ਾ ਹਰ ਰੋਜ਼ ਗੁਜ਼ਰ ਰਿਹਾ ਸਾਡੀਆਂ ਅੱਖਾਂ ਸਾਹਮਣੇ ਕਿ ਕਸ਼ਮੀਰੀ ਕਿਸ ਹਾਲਾਤ 'ਚੋਂ ਗੁਜ਼ਰ ਰਹੇ ਨੇ। ਔਰ ਇੱਕ ਪਾਸੇ ਜਿੱਥੇ ਪਾਰਲੀਮੈਂਟ 'ਚ ਖਲੋ ਕੇ ਅਮਿਤ ਸ਼ਾਹ ਇਹ ਕਹਿੰਦਾ ਹੈ ਕਿ ਜੀ ਮੋਸਟ ਪੀਸਫੁਲ ਟਾਈਮ ਐਵਰ ਇਨ ਕਸ਼ਮੀਰ ਹਿਸਟਰੀ, ਪਰ ਹਕੀਕਤਨ ਕੀ ਹੈ, ਇਹਨਾਂ ਦੇ ਬਿਆਨ ਵੀ ਕਿਵੇਂ ਬਦਲਦੇ ਨੇ। ਇਹ ਰਿਪੋਰਟ ਹੈ ਉਹਨਾਂ ਦੀ ਕਿ 79 ਟੈਰਰ ਇਨਸੀਡੈਂਟਸ ਇਨ ਜੰਮੂ ਐਂਡ ਕਸ਼ਮੀਰ ਆਫਟਰ ਆਰਟੀਕਲ 370 ਐਬਰੋਗੇਸ਼ਨ 49 ਟੈਰਰਿਸਟ ਹੈਵ ਬੀਨ ਨਿਊਟਰਲਾਈਜ਼ਡ। ਨਿਊਟਰਲਾਈਜ਼ ਦਾ ਮਤਲਬ ਹੈ ਮਾਰ ਦਿੱਤੇ, ਤੇ 79 ਘਟਨਾਵਾਂ ਦਹਿਸ਼ਤਗਰਦੀ ਦੀਆਂ ਇਹਨਾਂ 225 ਦਿਨਾਂ 'ਚ ਵਾਪਰੀਆਂ। ਹੁਣ ਜੇ ਤੁਸੀਂ ਇਹਨਾਂ ਦੀ ਫਿਗਰ ਵੀ ਬਿਲੀਵ ਕਰੋ ਤੇ ਫਿਰ ਇਹ ਗੱਲ ਸਾਹਮਣੇ ਆਏਗੀ ਕਿ ਹਰ ਦੂਸਰੇ ਦਿਨ ਆਲਮੋਸਟ ਕਲੋਜ਼ ਟੂ ਜਾਂ 2.5 ਡੇਜ਼ ਬਾਅਦ ਇੱਕ ਘਟਨਾ ਹੋਈ ਹੈ ਉੱਥੇ ਚੈਲੰਜ ਦੀ। ਔਰ ਇਹਨਾਂ ਨੇ ਕਿਵੇਂ ਹਜ਼ਾਰਾਂ ਤਾਂ ਵੈਸੇ ਹੀ ਫੜ ਕੇ ਬਾਹਰਲੀਆਂ ਜੇਲ੍ਹਾਂ 'ਚ ਰੱਖੇ ਹੋਏ ਨੇ, ਲੇਕਿਨ ਈਵਨ ਇਹਨਾਂ ਦੀ ਆਪਣੀ ਐਡਮਿਸ਼ਨ ਹੈ ਕਿ ਇਹ ਲੋਕ ਸਭਾ ਦੇ ਵਿੱਚ ਇਹ ਫਿਗਰ ਹੁਣ ਦਿੱਤੀ ਹੈ। ਪਹਿਲਾਂ ਕਹਿ ਰਹੇ ਸੀ ਬਿਲਕੁਲ ਪੀਸਫੁਲ ਰਿਹਾ। The government today told the Lok Sabha that 79 terror incidents had taken place in Jammu and Kashmir after Article 370 was scrapped on August 5th, 2019। ਔਰ ਇਹ ਮਿਨਿਸਟਰ ਆਫ ਸਟੇਟ ਕਹਿ ਰਿਹਾ ਕਿ ਵੀ ਇਹ ਸਾਰੇ ਦੇ ਵਿੱਚ ਜਿਹੜੇ ਨੇ ਅਸੀਂ 49 ਟੈਰਰਿਸਟਾਂ ਨੂੰ ਨਿਊਟਰਲਾਈਜ਼, ਹੁਣ ਕਿਲਿੰਗ ਦੀ ਥਾਂ ਤੇ ਲਫ਼ਜ਼ ਇਹਨਾਂ ਨੇ ਨਿਊਟਰਲਾਈਜ਼ ਵਰਤਣਾ ਸ਼ੁਰੂ ਕਰ ਦਿੱਤਾ ਕਿ ਐਗਜ਼ਿਸਟ ਹੀ ਨਹੀਂ ਸੀ ਕਰਦੇ, ਪਰ ਜੇ ਕਿਲ ਕਰਦੇ ਹੋ ਤਾਂ ਕੋਈ ਵਜੂਦ ਸੀ। ਸੋ ਜੋ ਇਹ ਨਿਊਟਰਲਾਈਜ਼ ਦਾ ਮਤਲਬ ਹੈ ਉਹਨਾਂ ਦਾ ਵਜੂਦ ਹੀ ਕੋਈ ਨਹੀਂ ਸੀ। ਜਿਵੇਂ ਉਹ ਜਿਹੜੇ ਬੰਗਲਾਦੇਸ਼ੀ ਮੁਸਲਮਾਨ ਨੇ ਜਾਂ ਦੂਜੇ ਨੇ, ਉਹਨਾਂ ਨੂੰ ਅਮਿਤ ਸ਼ਾਹ ਨੇ ਕਿਹਾ ਸੀ ਕਿ ਟਰਮਾਈਟਸ, ਇਹ ਸਿਉਂਕ ਹੈ, ਔਰ ਉਹ ਆਪਣੇ ਪਬਲਿਕ ਐਡਰੈਸਿਸ ਦੇ ਵਿੱਚ ਕਿਹਾ। ਹੁਣ ਇਹਨਾਂ ਦੇ ਲਈ ਜਿਹੜੀ ਹਿਊਮਨ ਲਾਈਫ ਹੈ ਜਾਂ ਅਦਰ ਵੇ ਅਰਾਊਂਡ ਹੈ, ਉਹ ਤਾਂ ਜਾਂ ਸਿਉਂਕ ਹੈ, ਟਰਮਾਈਟ ਹੈ, ਤੇ ਜਾਂ ਨਿਊਟਰਲਾਈਜ਼ ਹੈ, ਕੋਈ ਮੈਟਰ ਨਹੀਂ ਕਰਦਾ। ਔਰ ਇਸੇ ਤਰ੍ਹਾਂ ਕਿਉਂਕਿ ਕਸ਼ਮੀਰ ਦੀ ਵਾਦੀ ਦੇ ਵਿੱਚ ਉਹਦੇ ਹੋਰਾਈਜ਼ਨ 'ਚ 72 ਸਾਲਾਂ 'ਚ ਇੰਨਾ ਕੁਛ ਹੋਇਆ, ਔਰ ਖ਼ਾਸ ਤੌਰ 'ਤੇ 1999 ਤੋਂ ਬਾਅਦ ਜਦੋਂ ਕਸ਼ਮੀਰ ਦੇ ਵਿੱਚ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ, ਲੋਕ ਆਪਣੇ ਹੱਕਾਂ ਲਈ ਖਲੋਤੇ ਔਰ ਉਸ ਹੱਦ ਤੱਕ ਪਹੁੰਚ ਗਏ ਸੀ ਕਿ ਭਾਈ ਸ਼ਾਂਤਮਈ ਨਾਲ ਗੱਲ ਨਹੀਂ ਬਣਨੀ। ਔਰ ਉਦੋਂ ਕਿਵੇਂ ਇਹਨਾਂ ਨੇ ਫਿਰ ਜਗਮੋਹਨ ਨੂੰ ਗਵਰਨਰ ਲਾਇਆ ਕਸ਼ਮੀਰ ਦੇ ਵਿੱਚ, ਕਸ਼ਮੀਰੀ ਪੰਡਤਾਂ ਦੀ ਹਿਜਰਤ ਕਿਵੇਂ ਕਰਵਾਈ ਗਈ। ਔਰ ਜਿਵੇਂ ਜੇ ਅਸੀਂ ਸਿੱਖ ਪਰਸਪੈਕਟਿਵ ਤੋਂ ਗੱਲ ਕਰੀਏ ਤਾਂ ਜ਼ਾਹਰ ਹੈ 20 ਮਾਰਚ ਹੁਣ ਤੋਂ 2 ਦਿਨ ਬਾਅਦ ਹੈ, ਔਰ 20 ਮਾਰਚ ਦਾ ਦਿਨ ਉਹ ਦਿਨ ਹੈ ਜਦੋਂ ਕਿ ਠੀਕ 20 ਸਾਲ ਪਹਿਲਾਂ 20 ਮਾਰਚ 2000 ਨੂੰ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਵਿਜ਼ਿਟ ਦੇ ਲਈ ਦਿੱਲੀ ਏਅਰਪੋਰਟ ਤੇ ਉਤਰੇ ਤੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਸਿੱਖਾਂ ਨੂੰ, ਮੇਲ ਸਿੱਖਸ ਜਿਨ੍ਹਾਂ ਨੂੰ ਘਰਾਂ ਚੋਂ ਕੱਢ ਕੇ, ਉਧਰ ਹੋਲੀ ਦਾ ਦਿਨ ਸੀ, ਉਹਨਾਂ ਨੂੰ ਲਿਆ ਕੇ ਗੁਰਦੁਆਰੇ ਦੀ ਕੰਧ ਦੇ ਨਾਲ ਖੜੇ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਔਰ ਫੌਰਨ ਜਿਹੜਾ ਉਸ ਵੇਲੇ ਵਾਜਪਾਈ ਦੀ ਹਕੂਮਤ ਸੀ, ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਜਿਹਨੂੰ ਬਹੁਤ ਸਾਰੇ ਕਹਿਣਗੇ, ਕਈ ਮੈਂ ਈਵਨ ਕਸ਼ਮੀਰੀ ਵੀ ਕਹਿੰਦੇ ਸੁਣੇ ਨੇ ਕਿ ਜੀ ਉਹਨੇ ਕਸ਼ਮੀਰੀਅਤ, ਇਨਸਾਨੀਅਤ ਔਰ ਜਮਹੂਰੀਅਤ ਉਹਦੇ ਪੀਰੀਅਡ 'ਚ
ਵਾਜਪਾਈ ਨੇ ਹੀ ਦਰਬਾਰ ਸਾਹਿਬ ਤੇ ਹਮਲੇ ਵੇਲੇ ਵੀ ਉਹ ਲੀਡ ਕਰ ਰਿਹਾ ਸੀ ਕਿ ਫੌਜ ਭੇਜੋ। ਜੀ ਔਰ ਜਦੋਂ 20 ਮਾਰਚ 2000 ਨੂੰ 35 ਸਿੱਖ ਚਿੱਠੀ ਸਿੰਘਪੁਰਾ ਚ ਮਾਰੇ ਗਏ, ਵਾਜਪਾਈ ਪ੍ਰਾਈਮ ਮਿਨਿਸਟਰ ਹੈ, LK ਅਡਵਾਨੀ ਹੋਮ ਮਿਨਿਸਟਰ ਹੈ, ਜੀ ਔਰ ਜਿਸ ਫਾਰੂਕ ਅਬਦੁੱਲੇ ਨੂੰ ਇਹ ਵਾਪਸ ਜੰਮੂ ਕਸ਼ਮੀਰ ਦੇ ਸਿਰ ਦੇ ਉੱਤੇ ਜਾਂ ਕਸ਼ਮੀਰੀਆਂ ਦੇ ਸਿਰ ਤੇ ਬਿਠਾਉਣਾ ਚਾਹੁੰਦੇ ਨੇ, ਉਹ ਚੀਫ ਮਿਨਿਸਟਰ ਸੀ। ਬਿਲਕੁਲ। ਔਰ ਇਹ ਜ਼ਾਹਰਾ ਤੌਰ ਦੇ ਉੱਤੇ ਫੌਰਨ ਇੰਡੀਅਨ ਹੋਮ ਮਿਨਿਸਟਰੀ ਨੇ ਕਿਹਾ ਜੀ ਇਹ ਲਸ਼ਕਰ ਤੋਇਬਾ ਔਰ ਜੈਸ਼ ਮੁਹੰਮਦ ਪਾਕਿਸਤਾਨ ਦੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਪੁਸ਼ਤਮਾ ਉਹਨਾਂ ਦਾ ਕੰਮ ਹੈ। ਔਰ ਅਸੀਂ ਇੱਕਦਮ ਬਾਹਰ, ਸਾਨੂੰ ਤਾਂ ਸਮਝ ਆ ਗਈ ਖੇਡ ਇਹ ਕੀ ਹੈ ਕਿ ਵੀ ਇਹ ਕਲਿੰਟਨ ਦੀ ਵਿਜ਼ਿਟ, ਔਰ ਉਸ ਵੇਲੇ ਕਸ਼ਮੀਰ ਦਾ ਮੁੱਦਾ ਪੂਰਾ ਭਖਿਆ ਹੋਇਆ ਸੀ। ਔਰ ਉੱਥੇ ਜਾਣ ਤੋਂ ਪਹਿਲਾਂ ਕਲਿੰਟਨ ਨੇ ਪ੍ਰੈਸ ਕਾਨਫਰੰਸ ਜਦੋਂ ਉਹਨੂੰ ਪੁੱਛਿਆ ਗਿਆ ਸੀ, ਉਹਨੇ ਕਿਹਾ ਸੀ ਭਾਰਤ ਸਰਕਾਰ ਨਾਲ ਅਸੀਂ ਕਸ਼ਮੀਰ ਦਾ ਮੁੱਦਾ ਉਠਾਵਾਂਗੇ ਜੀ ਔਰ ਉਹਨੂੰ ਡਾਈਵਰਟ ਕਰਨਾ ਚਾਹੁੰਦੇ ਸੀ। ਔਰ ਜ਼ਾਹਰਾ ਤੌਰ ਤੇ ਉਦੋਂ ਫਿਰ ਕੀ ਹੋਇਆ ਕਿ ਅਸੀਂ ਪ੍ਰੋਟੈਸਟ ਇੱਥੇ ਐਮਬੈਸੀਆਂ ਕੌਂਸੂਲੇਟਾਂ ਦੇ ਇੰਡੀਅਨ ਦੇ ਬਾਹਰ ਕੇ ਇਹਨਾਂ ਦਾ ਕੰਮ ਹੈ, ਔਰ ਉਹਨਾਂ ਨੇ ਘਬਰਾਹਟ ਦੇ ਵਿੱਚ ਇੰਡੀਅਨ ਫੌਜ ਦੇ ਜਿਹੜੇ ਉਹਨਾਂ ਨੇ ਅੱਗੋਂ ਇਸ ਕਿਸਮ ਦੇ ਜਿਹੜੇ ਵਿਜੀਲੈਂਟੇ ਕ੍ਰੀਏਟ ਕੀਤੇ ਹੁੰਦੇ ਨੇ, 5 ਕਸ਼ਮੀਰੀ ਨੌਜਵਾਨ ਪੱਥਰੀ ਬਾਲ ਤੋਂ ਚੁੱਕ ਕੇ ਮਾਰ ਦਿੱਤੇ। ਔਰ ਇਹ ਕਿਹਾ ਕਿ ਜੀ ਇਹ ਤਾਂ ਪਾਕਿਸਤਾਨ ਤੋਂ ਆਏ ਜਿਹੜੇ ਲਸ਼ਕਰੇ ਤੋਇਬਾ ਦੇ ਅੱਤਵਾਦੀ ਸੀ, ਉਹ ਮਾਰ ਮੁਕਾਏ ਨੇ। ਜਦੋਂ ਘਰ ਵਾਲਿਆਂ ਨੇ ਜਾ ਕੇ ਦੇਖਿਆ ਵੀ ਇਹ ਤਾਂ ਉਹੀ ਕੱਪੜੇ ਜਿਹੜੇ ਬੱਚੇ ਸਾਡੇ ਘਰੋਂ ਲੈ ਕੇ ਗਏ ਨੇ, ਉਹਦੀ ਇਨਵੈਸਟੀਗੇਸ਼ਨ ਵੀ ਹੋਈ, ਆਰਮੀ ਤੱਕ ਹੋਇਆ, ਬ੍ਰਿਗੇਡੀਅਰ ਕਰਨਲ ਇਨਵੋਲਵ ਸੀ, ਪਰ ਕਿਸੇ ਨੂੰ ਸਜ਼ਾ ਨਹੀਂ ਹੋਈ ਕਿਉਂਕਿ ਫੌਜ ਦੇ ਉਹਨੇ ਜਿਹੜਾ ਕੋਰਟ ਮਾਰਸ਼ਲ ਵਾਲਾ ਕੋਰਟ ਸੀ, ਉਹਨੇ ਕਿਹਾ ਕਿ ਜੀ ਨਾਟ ਇਨਫ ਐਵੀਡੈਂਸ। ਜੀ ਹੁਣ ਇਸ ਘਟਨਾ ਨੂੰ 20 ਵਰੇ ਬੀਤ ਚੁੱਕੇ ਨੇ। ਈਵਨ CBI ਇਨਕੁਆਇਰੀ ਨਿਕਲਣਾ ਹੋਣਾ ਜੋ ਵੀ ਉਹ ਵੀ ਆਰਡਰ ਨਹੀਂ ਕੀਤੀ ਗਈ। ਔਰ ਇਹ ਸਭ ਤੋਂ ਵੱਡਾ ਸਬੂਤ ਈਵਨ ਅਮਰੀਕਾ ਦੇ ਪ੍ਰੈਜ਼ੀਡੈਂਟ ਕਲਿੰਟਨ ਨੇ ਜਦੋਂ ਫੋਰਵਰਡ ਲਿਖਿਆ, ਔਰ ਉਸ ਵੇਲੇ ਕਲਿੰਟਨ ਦੀ ਸੈਕਟਰੀ ਆਫ ਸਟੇਟ ਜਿਹਨੂੰ ਵਿਦੇਸ਼ ਮੰਤਰੀ ਜਾਂ ਫੋਰਨ ਮਿਨਿਸਟਰ ਕਹਿੰਦੇ ਨੇ, ਉਹ ਮੈਡਲਿਨ ਐਲਬਰਾਈਟ ਸੀ, ਜੀ ਜਿਹਦਾ ਪਿਓ ਵੀ ਪ੍ਰੋਫੈਸਰ ਸੀ, ਖੁਦ ਵੀ ਉਹ ਪ੍ਰੋਫੈਸਰ ਸੀ। ਔਰ ਉਹਨੇ ਇੱਕੋ ਹੀ ਟਰਮ ਲਈ ਔਰ ਬਾਅਦ ਚ ਵਾਪਸ ਚਲੀ ਗਈ ਆਪਣੀ ਪ੍ਰੋਫੈਸਰੀ ਚ। ਔਰ ਉਹਨੇ ਰਿਟਾਇਰ ਹੋਣ ਤੋਂ ਬਾਅਦ ਆਪਣੀ ਸੈਕਟਰੀ ਆਫ ਸਟੇਟ ਦੇ ਜੌਬ ਤੋਂ ਬਾਅਦ ਇੱਕ ਕਿਤਾਬ ਲਿਖੀ, ਦਾ ਮਾਈਟੀ ਐਂਡ ਐਲਮਾਈਟੀ। ਜੀ ਔਰ ਉਹਦਾ ਫੋਰਵਰਡ ਜਿਹੜਾ ਮੁੱਖ ਬੰਦ ਉਹ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ। ਔਰ ਕਲਿੰਟਨ ਨੇ ਉਹਦੇ 'ਚ ਕਿਹਾ ਕਿ ਜਦੋਂ ਮੈਂ ਭਾਰਤ ਦਾ ਦੌਰਾ ਸ਼ੁਰੂ ਕੀਤਾ, 35 ਬੇਗੁਨਾਹ ਸਿੱਖ ਹਿੰਦੂ ਮਿਲੀਟੈਂਟਸ ਨੇ ਮਾਰੇ। ਔਰ ਅੱਗੇ ਉਹਨੇ ਕਿਹਾ ਜੇ ਮੈਂ ਨਾ ਜਾਂਦਾ ਤੇ ਉਹਨਾਂ ਦੀ ਜਾਨ ਬਚ ਸਕਦੀ ਸੀ, ਪਰ ਅਮਰੀਕਨ ਪ੍ਰੈਜ਼ੀਡੈਂਟ ਦੇ ਤੌਰ ਤੇ ਮੇਰੇ ਹਾਲਾਂ ਹੁਣ ਉਹਨਾਂ ਨੇ ਜਿਹੜੀਆਂ ਲੇਟੈਸਟ ਵਰਜ਼ਨ ਆ ਰਹੇ ਨੇ, ਉਹ ਪਬਲਿਸ਼ਰਸ ਤੇ ਦਬਾਅ ਪਾ ਕੇ ਉਹਨਾਂ ਨੇ ਹਿੰਦੂ ਲਫ਼ਜ਼ ਉਹਦੇ ਚੋਂ ਕੱਢ ਦਿੱਤਾ ਹੈ। ਲੇਕਿਨ ਅਮਰੀਕਨ ਪ੍ਰੈਜ਼ੀਡੈਂਟ ਤੋਂ ਜ਼ਿਆਦਾ ਕੋਈ ਨਹੀਂ ਜਾਣ ਸਕਦਾ ਸੀ ਕਿ ਉਹ ਕਿਹਦਾ ਕਾਰਾ ਸੀ ਔਰ ਕਿਵੇਂ ਉਹਨਾਂ ਨੇ ਸਾਰੀ ਅਟੈਂਸ਼ਨ ਡਾਈਵਰਟ ਕੀਤੀ। ਸੋ ਦਰਸ਼ਕ ਦੇਖ ਸਕਦੇ ਨੇ ਕਿਵੇਂ ਛੋਟੇ ਛੋਟੇ ਬੱਚੇ, ਕਿਵੇਂ ਉਹ ਜਿਹੜੇ ਕਮਾਊ ਘਰ ਦੇ, ਔਰ ਇਹ ਉਹ ਸਿੱਖ ਨੇ ਜਿਹੜੇ ਸਦੀਆਂ ਤੋਂ ਕਸ਼ਮੀਰ ਦੀ ਮਿੱਟੀ ਦੇ ਨਾਲ, ਔਰ ਇਹਨਾਂ ਦੀ ਫਰਸਟ੍ਰੇਸ਼ਨ ਸੀ ਕਿਉਂਕਿ ਇਹਨਾਂ ਦਾ ਮਕਸਦ ਜਿੱਥੇ ਕਲਿੰਟਨ ਦੀ ਵਿਜ਼ਿਟ ਦੇ ਵੇਲੇ ਡਾਈਵਰਟ ਕਰਨਾ ਸੀ, ਉੱਥੇ 80,000 ਦੇ ਕਰੀਬ ਸਿੱਖ ਕੱਲੇ ਕਸ਼ਮੀਰ ਵਾਦੀ 'ਚ ਰਹਿੰਦੇ ਨੇ। ਕੁੱਲ ਮਿਲਾ ਕੇ ਜੰਮੂ ਕਸ਼ਮੀਰ 'ਚ 3 ਤੋਂ 4 ਲੱਖ ਸਿੱਖ ਨੇ, ਔਰ ਉਹ ਓਰੀਜਨਲੀ ਕਸ਼ਮੀਰੀ ਸਿੱਖ ਨੇ। ਕਸ਼ਮੀਰ 'ਚ ਗੁਰੂ ਨਾਨਕ ਸਾਹਿਬ ਗਏ ਨੇ, 6ਵੇਂ ਪਾਤਸ਼ਾਹ ਗਏ ਨੇ, ਵੱਡੇ ਵੱਡੇ ਇਤਿਹਾਸਕ ਗੁਰਦੁਆਰੇ ਨੇ। ਔਰ ਜਗਮੋਹਨ ਨੇ ਜਦੋਂ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ, ਉਦੋਂ ਸਿੱਖਾਂ ਦੇ ਉੱਤੇ ਵੀ ਦਬਾਅ ਸੀ ਕਿ ਉਹ ਛੱਡ ਕੇ ਜਾਣ, ਲੇਕਿਨ ਉਹਨਾਂ ਨੇ ਨਾ ਕਰ ਦਿੱਤੀ। ਔਰ ਇਹ 35 ਸਿੱਖਾਂ ਨੂੰ ਮਾਰਨ ਤੋਂ ਬਾਅਦ ਵੀ ਉਹਨਾਂ ਦੀ ਇਹ ਕੋਸ਼ਿਸ਼ ਸੀ ਕਿ ਇੱਕ ਪੈਨਿਕ ਕ੍ਰੀਏਟ ਕੀਤਾ ਜਾਏ। ਅਡਵਾਨੀ ਉੱਥੇ ਇੱਕਦਮ ਪਹੁੰਚਿਆ, ਉਹਨੇ ਕਿਹਾ ਜੀ ਅਸੀਂ ਤੁਹਾਨੂੰ ਹਥਿਆਰ ਦੇਣ ਨੂੰ ਤਿਆਰ ਹਾਂ ਜੇ ਤੁਸੀਂ ਨਹੀਂ ਜਾਣਾ। ਉਹਨੇ ਕਿਹਾ ਸਾਨੂੰ ਹਥਿਆਰਾਂ ਦੀ ਲੋੜ ਨਹੀਂ ਹੈ, ਸਾਡਾ ਟਰਸਟ ਹੈ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਤੇ। ਔਰ ਉਸ ਵੇਲੇ ਸੈਯਦ ਅਲੀ ਸ਼ਾਹ ਗਿਲਾਨੀ, ਮੀਰ ਵਾਇਜ਼ ਉਮਰ, ਸਾਰੀ ਕਸ਼ਮੀਰੀ ਕਿਆਦਤ ਜਿਹੜੀ ਆ ਉੱਥੇ ਪਹੁੰਚੀ ਭੋਗ ਦੇ ਵੇਲੇ। ਔਰ ਉਹਨਾਂ ਨੇ ਕਿਹਾ ਵੀ ਇਹ ਸਾਡਾ ਕੰਮ ਨਹੀਂ ਹੈ ਔਰ ਕੋਈ ਵੀ ਸਾਡੇ ਜਿਹੜਾ ਕਸ਼ਮੀਰੀ ਹੈ ਔਰ ਹਰ ਇੱਕ ਨੇ ਕੰਡੈਮ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਅੱਜ 20 ਸਾਲ ਇਸ ਨੂੰ ਹੋ ਗਏ ਨੇ, ਔਰ ਅਸੀਂ ਜਿੱਥੇ ਉਹਨਾਂ ਕਸ਼ਮੀਰੀ ਬੇਗੁਨਾਹ ਸਿੱਖਾਂ ਨੂੰ ਆਪਣੀਆਂ ਯਾਦਾਂ ਦੇ ਵਿੱਚ ਲਿਆ ਰਹੇ ਹਾਂ, ਉੱਥੇ ਇਹ ਗੱਲ ਸਮਝਣ ਦੀ ਲੋੜ ਹੈ ਕਿ ਉੱਥੇ ਇਹਨਾਂ 20 ਸਾਲਾਂ 'ਚ ਜੇ ਦੇਖੀਏ ਤੇ ਕਿਸ ਕਦਰ ਸਿਚੁਏਸ਼ਨ ਵੱਧ ਤੋਂ ਵੱਧਤਰ ਹੋਈ ਹੈ, ਕਿਵੇਂ ਇਹ ਸਾਰੀਆਂ ਪੈਲਟ ਗਨਸ ਦਾ ਇਸਤੇਮਾਲ ਉਸ ਤੋਂ ਬਾਅਦ ਆਇਆ, ਕਿਵੇਂ ਹਜ਼ਾਰਾਂ ਬੱਚੇ ਬੱਚੀਆਂ ਨਬੀਨੇ ਬਲਾਈਂਡ ਬਣਾ ਦਿੱਤੇ ਗਏ ਪੈਲਟ ਗਨਸ ਦੇ ਯੂਜ਼ ਨਾਲ। ਹੁਣ ਤਾਂ ਜੰਮੂ ਕਸ਼ਮੀਰ ਹਾਈ ਕੋਰਟ ਨੇ ਵੀ ਜਸਟੀਫਾਈ ਕਰਤਾ ਹੈ
ਕਿ ਜੀ ਇਹ ਪੁਲਿਸ ਦੇ ਕੋਲ ਹੱਕ ਹੈ ਕਿ ਉਹ ਪੈਲਟ ਗਨਸ ਯੂਜ਼ ਕਰ ਸਕਦੇ ਨੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਵੀ ਇਹਨਾਂ ਨੇ ਇਹ ਕਿਹਾ ਕਿ ਆਜ਼ਾਦੀ ਸਟਰਗਲ ਔਰ ਇੰਡੀਪੈਂਡੈਂਸ ਦੀ ਗੱਲ ਆਜ਼ਾਦੀ ਇਹ ਕਰਦੇ ਨੇ, ਇਸ ਦਾ ਫਾਹ ਹੀ ਵੱਢੋ। ਉਹਨਾਂ ਨੇ ਜੰਮੂ ਕਸ਼ਮੀਰ ਸਟੇਟ ਦੀ ਹੋਂਦ ਹੀ ਮਿਟਾ ਦਿੱਤੀ, ਨਕਸ਼ੇ ਤੋਂ ਮਿਟਾ ਦਿੱਤੀ। ਔਰ ਜਿਸ ਅੰਦਾਜ਼ 'ਚ ਮਿਲੀਅਨ ਫੌਜ ਰੱਖ ਕੇ ਔਰ ਜੋ ਕੁਛ ਪਿਛਲੇ 225 ਦਿਨਾਂ ਤੋਂ ਉੱਥੇ ਚੱਲ ਰਿਹਾ ਉਹ ਅਸੀਂ ਰੋਜ਼ ਦੀ ਰੋਜ਼ ਡਿਸਕਸ ਕਰਦੇ। ਔਰ ਹੁਣ ਇਹ ਡਰਾਮਾ ਜਿਹੜਾ ES ਦੁਲਤ ਐਕਸ ਰਾਜ ਚੀਫ ਨੇ ਫਾਰੂਕ ਅਬਦੁੱਲਾ ਨਾਲ ਮੁਲਾਕਾਤ ਤੋਂ ਬਾਅਦ ਅਨਫੋਲਡ ਕੀਤਾ, ਹੁਣ ਨੈਕਸਟ ਜਿਹੜਾ ਬਾਹਰ ਆਏਗਾ ਉਮਰ ਅਬਦੁੱਲਾ ਆਏਗਾ। ਔਰ ਇਹ ਵੀ ਖਬਰ ਹੈ ਸੁਪਰੀਮ ਕੋਰਟ ਆਸਕ ਸੈਂਟਰ ਜੰਮੂ ਐਂਡ ਕਸ਼ਮੀਰ ਐਡਮਿਨਿਸਟ੍ਰੇਸ਼ਨ ਟੂ ਇਨਫੋਰਮ ਬਾਈ ਨੈਕਸਟ ਵੀਕ ਇਫ ਇਟ ਇਜ਼ ਰਿਲੀਜ਼ਿੰਗ ਉਮਰ ਅਬਦੁੱਲਾ। ਸੋ ਜ਼ਾਹਰ ਹੈ ਇੱਕ ਪਟੀਸ਼ਨ ਇਹਦੀ ਉਮਰ ਅਬਦੁੱਲੇ ਦੀ ਭੈਣ ਨੇ ਕੀਤੀ ਹੋਈ ਹੈ। ਉਹਦੀ ਭੈਣ ਵੀ ਜਿਹੜਾ ਉਹ ਇੱਕ ਹਿੰਦੂ ਨਾਲ ਵਿਆਹੀ ਹੋਈ ਹੈ, ਪਾਇਲਟ ਨਾਲ, ਰਾਜਸਥਾਨ ਦਾ ਕਾਂਗਰਸੀ ਲੀਡਰ ਹੈ। ਔਰ ਉਹਨੇ ਜਿਹੜਾ ਉਹ ਕੀਤਾ ਕਿ ਵੀ ਮੇਰੇ ਭਰਾ ਨੂੰ ਛੱਡਿਆ ਜਾਏ। ਸੋ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਜੀ ਇਹ ਤੁਸੀਂ ਦੱਸੋ ਅਗਲੇ ਹਫਤੇ ਤੱਕ ਕਿ ਵੀ ਤੁਸੀਂ ਉਹਨੂੰ ਛੱਡਣਾ ਜਾਂ ਅਸੀਂ ਫਿਰ ਇਹਦੇ 'ਤੇ ਸੁਣਵਾਈ ਕਰ। ਸੋ ਜ਼ਾਹਰ ਹੈ ਇਹ ਸਾਰਾ ਸੈਟਅਪ ਹੈ, ਕੱਲ੍ਹ ਨੂੰ ਹੋਏਗਾ ਜੀ ਉਮਰ ਅਬਦੁੱਲਾ ਦੀ ਰਿਲੀਜ਼ ਵੀ ਵਾਇਆ ਸੁਪਰੀਮ ਕੋਰਟ ਹੋਈ। ਦੇਖੋ ਅਸੀਂ ਤਾਂ ਨਹੀਂ ਹੈ ਕੋਈ, ਪਰ ਇਹ ਡੀਲ ਚੱਲ ਰਹੀ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿੱਥੇ ਅਸੀਂ ਬਹਾਦਰ ਕਸ਼ਮੀਰੀਆਂ ਨੂੰ ਜਿਹੜੇ ਰਜਿਸਟ ਕਰ ਰਹੇ ਨੇ ਸਿਸਟਮ ਨੂੰ ਸਲੂਟ ਕਰਦੇ ਹਾਂ, ਉੱਥੇ ਅਸੀਂ ਆਪਣੇ ਕਸ਼ਮੀਰੀ ਸਿੱਖ ਭੈਣ ਭਰਾ ਜਿਹੜੇ ਖਲੋਤੇ ਨੇ ਨਾਲ, ਔਰ ਉਹਨਾਂ ਦੇ ਲਈ ਇਹ ਕੰਮ ਸੌਖਾ ਨਹੀਂ ਹੈ। ਇੱਕ ਟਾਈਟ ਰੋਪ ਵਾਕ ਰਹੀ ਹੈ ਸਾਰੇ ਪੀਰੀਅਡ 'ਚ, ਕਿਉਂਕਿ ਇੱਕ ਪਾਸੇ ਭਾਰਤ ਦੇ ਸਿਕਿਉਰਿਟੀ ਏਜੰਸੀਆਂ ਇਹ ਚਾਹੁੰਦੀਆਂ ਨੇ ਕਿ ਉਹ ਉਹਨਾਂ ਦੇ ਨਾਲ ਰਲ ਕੇ ਚੱਲਣ, ਦੂਸਰੇ ਪਾਸੇ ਜ਼ਾਹਰ ਹੈ ਕਿ ਜਦੋਂ ਫੁੱਲ ਆਰਮਡ ਸਟਰਗਲ ਸੀ ਉਹਨਾਂ ਦੀ ਵੀ ਕੋਸ਼ਿਸ਼ ਸੀ। ਸੋ ਲੇਕਿਨ ਸਿੱਖਾਂ ਨੇ ਜਿੱਥੇ ਉਹਨਾਂ ਦੀਆਂ ਹਮਦਰਦੀਆਂ ਆਪਣੀ ਕਸ਼ਮੀਰੀ ਭਰਾਵਾਂ ਭੈਣਾਂ ਨਾਲ ਨੇ, ਉਹਨਾਂ ਨੇ ਆਊਟਵਰਡਲੀ ਆਪਣੇ ਨਿਊਟਰਲ ਹੋਣ ਦੀ ਲਾਈਨ ਰੱਖੀ ਤਾਂ ਕਿ ਦੋਨਾਂ ਧਿਰਾਂ 'ਚੋਂ ਕਿਸੇ ਨੂੰ ਮੌਕਾ ਨਾ ਬਣੇ ਕਿ ਉਹ ਉਹਨਾਂ ਨੂੰ ਟਾਰਗੇਟ ਕਰੇ। ਪਰ ਭਾਰਤੀ ਏਜੰਸੀਆਂ ਦੀ ਆਪਣੀ ਖੇਡ, ਵਾਜਪਾਈ ਦੀ, ਅਡਵਾਨੀ ਦੀ, ਬੇਸ਼ੱਕ ਉਸ ਤੋਂ ਬਾਅਦ ਕੁਝ ਸਿੱਖਾਂ ਨੇ ਸ੍ਰੀਨਗਰ ਮੂਵ ਕਰ ਗਏ ਜਾਂ ਦੂਜੇ, ਲੇਕਿਨ ਉਹ ਆਪਣੀ ਧਰਤੀ ਨਾਲੋਂ ਟੁੱਟੇ ਨਹੀਂ ਨੇ। ਉਹ ਕਸ਼ਮੀਰੀ ਪੰਡਤਾਂ ਵਾਂਗ ਇੱਕ ਡਰਾਮਾ ਕਰਕੇ ਕੋਈ ਕੈਂਪਾਂ ਜਾ ਕੇ ਨਹੀਂ ਬੈਠੇ ਜਿਹਨੂੰ ਕਿ ਇਸਤੇਮਾਲ ਕਰਨਾ ਚਾਹੁੰਦੇ ਸੀ ਅਲਟੀਮੇਟਲੀ ਦੁਨੀਆ ਭਰ 'ਚ ਸਿੱਖਾਂ ਨੂੰ ਇਹ ਦੱਸਣ ਦੇ ਲਈ ਕਿ ਜੀ ਦੇਖੋ ਇਹ ਜਿਹੜੇ ਨੇ ਕਸ਼ਮੀਰੀ ਸਿੱਖ ਬੇਘਰੇ ਕਰ ਦਿੱਤੇ ਨੇ। ਸੋ ਅਸੀਂ ਜਿੱਥੇ ਉਹਨਾਂ 35 ਸਿੱਖਾਂ ਨੂੰ ਯਾਦ ਕਰਦੇ ਹਾਂ, ਸਾਡੀਆਂ ਹਮਦਰਦੀਆਂ, ਪਿਆਰ ਉਹਨਾਂ ਯਤੀਮ ਬੱਚਿਆਂ ਲਈ, ਉਹਨਾਂ ਬੇਵਾ ਸਿੰਘਣੀਆਂ ਦੇ ਲਈ ਜਿਨ੍ਹਾਂ ਨੇ ਉਸ ਸਾਰੇ 'ਚੋਂ ਜਫਰ ਜਾਲ ਕੇ ਕਿਵੇਂ ਜ਼ਿੰਦਗੀ ਨੂੰ ਅਗੇਨ ਆਪਣੇ ਪੈਰਾਂ ਤੇ ਖੜਾ ਕੀਤਾ, ਆਪਣੇ ਬੱਚਿਆਂ ਨੂੰ, ਇਹਨਾਂ ਸਾਰਿਆਂ ਨੂੰ ਹੀ ਅਸੀਂ ਆਪਣੀ ਯਾਦ ਦੇ ਵਿੱਚ ਲੈ ਕੇ ਆਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।